अस्सलाम वालेकुम दोस्तों, किसान दोस्तों की हाल है। ਅੱਜ ਅਸੀਂ ਨਾ ਸਰਦਾਰ ਅਕਰਮ ਰਸ਼ੀਦ ਦੇ ਫਾਰਮ ਤੇ ਆਏ ਹਾਂ ਬੀਆ ਸਿੰਘ ਤੇ ਸਾਨੂੰ ਇਹਨਾਂ ਦਾਵਤ ਦਿੱਤੀ ਸੀ ਵੀ ਆਇਆ ਜੇ। ਅੱਜ ਸਾਡੀ ਇਫਤਾਰੀ ਵੀ ਸਰਦਾਰ ਅਕਰਮ ਰਸ਼ੀਦ ਵੱਲੇ ਆ ਤੇ ਅਸੀਂ ਅੱਜ ਫਾਰਮ ਵੇਖਿਆ, ਮਾਸ਼ਾਅੱਲਾ ਮੱਕੀ ਵੇਖੀ, ਬੜਾ ਦਿਲ ਖੁਸ਼ ਹੋਇਆ। ਡੰਗਰ ਮਾਲ ਵੀ ਰੱਖੇ ਹੋਏ ਨੇ ਤੇ ਅਸੀਂ ਅੱਜ ਇਹਨਾਂ ਨਾਲ ਝੱਟ ਗੁਫ਼ਤਗੂ ਕਰਨੇ ਪਏ। ਕਿਉਂ ਜੀ ਸਰਦਾਰ ਸਾਹਿਬ? ਜੀ ਜੀ ਕੀ ਹਾਲ, ਸਿਹਤ ਤਬੀਅਤ ਠੀਕ ਹੈ? ਬਿਲਕੁਲ ਅੱਲਾਹ ਸ਼ੁਕਰ ਹੈ ਜੀ। ਬਾਬਰ ਹਾਂਜੀ ਕਿਵੇਂ ਅੱਜ ਚੁੱਪ ਕਾਏ ਬਹਿ ਰਹੇ ਆ? ਤੁਹਾਡੇ ਕੋਲ ਨਹੀਂ ਬੈਠੇ ਤੇ ਇੱਥੇ ਕਿਵੇਂ ਅੱਜ ਗਿਆ ਨਹੀਂ ਕੰਮ ਤੇ? ਨਹੀਂ ਇਹ ਤੇ ਸਰਦਾਰ ਕੋਲ ਆਉ ਜਾਈਦਾ ਹੈ। ਸਰਦਾਰ ਕੋਲ ਆ ਜਾਂਦੇ ਹਾਂ ਤੇ ਤੁਸੀਂ ਤਾਂ ਉੱਥੇ ਪੱਠੇ ਤੇ ਲੱਗੇ ਹਜੇ। ਪੱਠੇ ਭਾਵੇਂ ਲੱਗੇ ਇੱਥੇ ਆ ਜਾਈਦਾ, ਪੱਠੇ ਤੇ ਪਾਵੀ ਦੇ ਲੈ ਲੂ ਜੀ। ਸਰਦਾਰ ਦੇ ਪੱਠੇ ਪਾਣੇ ਜੀ? ਹਾਂਜੀ ਤੇ ਦਿਹਾੜੀ ਦੂੜੀ ਕੇ ਨੌਕਰੀ ਸਰਦਾਰ ਸਾਹਿਬ ਨਾਲ ਕੇ? ਜੀ ਬਾਉ ਜਾਈਦਾ ਤਾਂ ਸਰਦਾਰ ਦਾ ਕੰਮ ਕਾਰ ਕੀਤੀ ਜਾਂਦਾ। ਕੰਮ ਕੁਮ ਕਿੱਥੇ ਰੱਖੀਦਾ ਯਾਰ ਕੋ ਪੱਠੇ ਡੰਗਰਾਂ ਪਾ ਦਿੰਦੇ, ਕੁਝ ਆਦੇ ਡੰਗਰਾਂ ਵਾਸਤੇ ਲੈ ਜਾਂਦੇ, ਕਿਹੜੀ ਸ਼ਾਇਦ ਲੋੜ ਹੋਵੇ ਲੈ ਜੀ। ਨਹੀਂ ਉਹ ਤਾਂ ਗੱਲ ਠੀਕ ਹੈ ਸਰਦਾਰ ਸਾਹਿਬ, ਪਰ ਨੌਕਰੀ ਨਹੀਂ ਜੇ ਦਿੰਦੇ। ਨਹੀਂ ਇੱਕ ਮੁੰਡਾ ਰੱਖਿਆ ਨੌਕਰੀ ਵਾਲਾ ਵੀ। ਨਹੀਂ ਉਹ ਤਾਂ ਰੱਖਿਆ ਨਾ ਇਹਨਾਂ ਦੋ ਬੰਦਿਆਂ ਨੂੰ। ਨਹੀਂ ਇਹ ਆਪਦੇ ਡੰਗਰਾਂ ਵਾਸਤੇ ਪੱਠੇ ਲੈ ਜਾਂਦੇ ਨੇ ਤੇ ਕੋਈ ਵਿੱਚ ਖਰਚਾ ਮਰਚਾ ਵੀ ਲੈ ਲੈਂਦਾ। ਨਹੀਂ ਮੈਂ ਤਾਂ ਵੈਸੇ ਨਾ, ਤੁਸੀਂ ਅਗਰ ਜੇ ਦੋਵੇਂ ਬੰਦੇ ਗੁੱਸਾ ਨਾ ਕਰੋ, ਸਰਦਾਰ ਪਾਰਟੀ ਵੀ ਤੇ ਮਜ਼ਦੂਰ ਪਾਰਟੀ ਵੀ, ਤੇ ਮੇਰੇ ਜ਼ਿਹਨ 'ਚ ਗੱਲ ਆਉਂਦੀ ਵੀ ਮੈਂ ਆਪਦੇ ਵੇਖਣਾ ਅਕਸਰ ਬੰਦਿਆਂ ਨੂੰ ਵੀ ਉਹ ਸਾਰੀ ਉਮਰ ਨਾ, ਮਾੜੇ ਜਿਹੜੇ ਬੰਦੇ ਨੇ ਉਹ ਸਾਰੀ ਉਮਰ ਤਗੜੇ ਦੀ ਸੇਵਾ ਕਰਦੇ ਰਹਿੰਦੇ ਨੇ। ਉਹ ਇਸ ਵਾਸਤੇ ਸੇਵਾ ਕਰਦੇ ਰਹਿੰਦੇ ਨੇ ਵੀ ਕਦੀ ਸਰਦਾਰ ਸਾਡੇ ਕੰਮ ਆਵੇਗਾ, ਕਦੀ ਸਾਨੂੰ ਸਰਦਾਰ ਨਾਲ ਕੰਮ ਪੈ ਜਾਂਦਾ। ਨਾ ਤਾਂ ਉਹਨਾਂ ਨੂੰ ਸਾਰੀ ਜ਼ਿੰਦਗੀ ਕੰਮ, ਅਵਲ ਤਾਂ ਸਾਰੀ ਜ਼ਿੰਦਗੀ ਉਹਨਾਂ ਨੂੰ ਕੰਮ ਪੈਂਦਾ ਹੀ ਨਹੀਂ ਦਾ। ਕਿਉਂਕਿ ਮਾੜੇ ਬੰਦੇ ਨਾ ਕਿਸੇ ਨਾਲ ਲੜਨਾ ਨਾ ਝਗੜਨਾ, ਕੰਮ ਉਹਨਾਂ ਨੂੰ ਸਰਦਾਰ ਸਾਹਿਬ ਕੀ ਤੇਰੇ ਨਾਲ, ਜਿਹਨਾਂ ਆਪਦੀ ਰੋਟੀ ਕਮਾ ਖਾਣੀ। ਜਿਵੇਂ ਕਣਕ ਦਾ ਤੁਹਾਡੀ ਬਹਿਰਾਨ ਆਇਆ ਹੈ, ਆਹੋ ਜਿਹੜੀ ਮੇਰੀ ਕੋਈ 10 ਕਿੱਲੇ ਕਣਕ ਹੈਗੀ ਹੈ, ਹਾਂ, ਜਿਹੜੇ ਮੇਰੇ ਕੋਲ ਬਹਿੰਦੇ ਉੱਠਦੇ ਨੇ, ਆਹੋ ਮੈਂ ਉਹਨਾਂ ਕੋਲ ਉਡਾਉਣੀ ਹੈ ਨਾ। ਨਹੀਂ ਤੇ ਉਹਨਾਂ ਕੋਲ ਤੂੰ ਵਡਾਉਣੀ ਤੇ ਉਹਨਾਂ ਦੇ ਸਾਨ ਕਰਨਾ ਹੀ। ਨਹੀਂ ਉਹਨਾਂ ਲੈਣੀ ਮਜ਼ਦੂਰੀ ਤੇ ਹੋਰ ਕੋ ਬੰਦਾ ਵੱਡੇ ਤੇ ਫੇਰ ਇਹ ਨਾਰਾਜ਼ ਤੇ ਹੋਣਗੇ। ਹੋਰ ਤੋਂ ਵੱਡੇ ਤਾਂ ਜਿੰਨੇ ਵੱਢ ਕੇ ਉਹਨੇ ਮਜ਼ਦੂਰੀ ਲਾਣੀ ਨਾ। ਨਹੀਂ ਲੱਭਣੀ ਕਣਕ, ਨਹੀਂ ਕਣਕ ਦਾ ਕਿੱਲਾ ਨਹੀਂ ਲੱਭਣਾ ਕਿਸੇ ਕਈਆਂ ਨੂੰ। ਇੰਜੀ ਗੱਲ ਇਹ ਮੇਰੇ ਕੋ 24 ਘੰਟੇ ਬਹਿੰਦੇ ਉੱਠਦੇ ਨੇ ਤੇ ਮੈਂ ਇਹਨਾਂ ਨੂੰ ਕਿੱਲਾ ਸਾਰਿਆਂ ਨੂੰ ਵੱਢ ਕੇ ਦੇਣੀ। ਤੁਹਾਡਾ ਫਿਰ ਉਹ ਹਿਸਾਬ ਬਣਿਆ ਖੜਾ, ਉਹ ਦੂਜਾ ਮੈਂ ਤਾਂ ਤੁਹਾਨੂੰ ਮਾਸੂਮ ਜਿਹਾ ਸਮਝਦਾ ਪਿਆ ਹਾਂ। ਉਹ ਤੁਹਾਡਾ ਫਿਰ ਉਹ ਹਿਸਾਬ ਬਣਿਆ ਖੜਾ ਵੀ ਜਿਵੇਂ ਉਹ ਊਠ ਜਾਂਦਾ ਪਿਆ ਸੀ ਤੇ ਥੱਲੇ ਕੁੱਤਾ ਲਗਾ ਜਾਂਦਾ ਸੀ। ਤੇ ਉਹ ਕਿਸੇ ਬੰਦੇ ਨੇ ਆਖਿਆ ਵੀ ਇਹ ਕੁੱਤੇ ਨੂੰ ਉਹਨੇ ਪੁੱਛਿਆ ਵੀ ਤੇਰਾ ਇਹਦੇ ਨਾਲ ਕੀ ਹਿਸਾਬ ਕਿਤਾਬ? ਉਹਨੇ ਅੱਜ ਦੋਸਤ ਬਣੇ ਆ। ਉਹਨੇ ਦੋਸਤ ਬਣੇ ਆ। ਉਹ ਊਠ ਕਿੱਥੇ, ਤੂੰ ਥੱਲੇ ਲਗਾ ਜਾਣਾ ਕਿੱਥੇ? ਗੱਲ ਸਿੱਧੀ ਕੋ ਦੱਸ, ਫੱਬ ਦੀ ਜੋੜ ਦੀ ਗੱਲ ਦੱਸ। ਕਿਉਂ ਜੀ ਬਾਬਰ? ਉਹਨੇ ਕੋਈ ਗੱਲ ਫੱਬ ਦੀ ਜੋੜ ਦੀ ਦੱਸ। ਉਹਨੇ ਆਖਿਆ ਵੀ ਫੱਬ ਦੀ ਜੋੜੀ ਦੀ ਤਾਂ ਫਿਰ ਇਹ ਆ ਵੀ ਬੇਲੀ ਬਣਿਆ। ਉਹਨੇ ਆਖਿਆ ਉਰਾ ਮੇਰੀ ਗੱਲ ਸੁਣ, ਸਹੀ ਗੱਲ ਦੱਸ, ਕੀ ਰੌਲਾ ਕੀ ਤੁਹਾਡਾ? ਉਹਨੇ ਸਹੀ ਗੱਲ ਦੱਸਾਂ। ਉਹਨੇ ਸਹੀ ਗੱਲ ਤਾਂ ਫਿਰ ਇਹ ਆ ਵੀ ਆ ਊਠ ਦਾ ਬੁੱਲ ਦਿਸਦਾ ਪਿਆ ਲਮਕਦਾ। ਉਹਨੇ ਆਹੋ। ਉਹਨੇ ਇਹ ਡਿੱਗਣਾ ਬੁੱਲ ਤੇ ਆਪਾਂ ਖਾਣਾ। ਇਹ ਤੁਸੀਂ ਇਹ ਬੁੱਲ ਡਿੱਗਣਾ ਤੇ ਆਪਾਂ ਖਾਣਾ। ਤੇ ਫਿਰ ਤੁਹਾਡੀ ਤਾਂ ਫਿਰ ਹਿਸਾਬ, ਮੈਂ ਤੁਹਾਡੇ ਨਾਲ ਦੀ ਗੱਲ ਮੈਂ ਕਰਦਾ ਹਾਂ ਵੀ ਤੁਸੀਂ ਜਿਹੜਾ ਨਹੀਂ ਚੌਧਰੀ ਸਾਹਿਬ ਇਹ ਨਾ, ਇਹ ਮੇਰੇ ਕੋਲ ਆ ਜਾਂਦੇ ਨੇ ਝੱਟ ਨਾਲੇ ਪੱਠੇ ਵਢਾ ਦਿੰਦੇ ਨੇ, ਡੰਗਰ ਪਵਾ ਦਿੰਦੇ ਨੇ। ਆਪਦੇ ਡੰਗਰਾਂ ਵਾਸਤੇ ਮੱਛੀ ਰੱਖੀ ਨੇ ਤੇ ਉਹ ਗਰੀਬ ਲੈ ਜਾਂਦੇ ਨੇ। ਖੇਡ ਖੋੜ ਦੇ ਚਲੇ ਜਾਈਦਾ ਅੱਛਾ ਆ ਗਈ ਕਣਕ ਇਹਨਾਂ ਨੂੰ ਮਿਲਣੀ ਕਿਸੇ ਹੋਰ ਬੰਦੇ ਨੂੰ ਨਹੀਂ। ਮੈਂ ਹਿਸਾਬ ਲਾਇਆ ਹਾਂ ਵੀ ਕਣਕ ਵਾਲੇ ਚਾਹ ਦੇ ਤੂੰ ਇਹਨਾਂ ਨੂੰ 6 ਮਹੀਨੇ ਪੱਠੇ ਪਾਉਣੇ ਇਹਨਾਂ ਕੋਲ। ਪੱਠੇ ਲਈ ਜਾਂਦੇ ਰੋਜ਼ ਦੇ, ਅਸੀਂ ਪੱਠੇ ਲਈ ਜਾਈਦੇ ਨੇ ਆਪਦੇ ਚੌਕ ਨਾਲ। ਆਦੇ ਡੰਗਰਾਂ ਲਈ ਲੈ ਜਾਈਦੇ ਇੱਥੇ ਮੱਝਾਂ ਚੋਈ ਦੀਆਂ ਚਾਹ ਚੋ ਪੀ ਲੈ, ਦੁੱਧ ਵੀ ਪੀ ਲਈ। ਚਾਹ ਚੋ ਮੈਨੂੰ ਤਾਂ ਜਬ ਕੋਨੇ ਤੇ ਖੋਖਾ ਖਾਖਾ ਦੇਸਦਾ ਪਿਆ ਵਿੱਚ ਤਾਂ ਸਾਰਾ ਕੁਝ ਅੰਦਰ ਰੱਖਿਆ ਹੈ, ਡੋਲ ਵੀ ਰੱਖਿਆ ਹੈ, ਲੱਸੀ ਵੀ ਪੀਂਦੇ ਜੇ। ਉਹ ਲਿਆ ਕੇ ਦਿੰਦਾ। ਉਹ ਹਿਸਾਬ ਤਾਂ ਨਹੀਂ ਤੁਹਾਡਾ ਕਿਤੇ ਹੋਇਆ ਖੜਾ? ਉਹ ਸਰਦਾਰ ਦਾ ਕੋਈ ਬੇਲੀ ਬਣ ਗਿਆ ਮਾੜਾ ਤੇ ਉਹਨੇ ਉਹਨੂੰ ਆਖਿਆ ਮੈਂ ਤੇਰੇ ਬੜਾ ਕੰਮ ਆਵਾਂ ਦਾ ਕਦੀ ਲੋੜ ਪਈ ਤਾਂ। ਸਰਦਾਰ ਉਹਨੂੰ ਆਖੇ ਕਰੇ ਮੈਂ ਤੇਰੇ ਬੜਾ ਕੰਮ ਆਵਾਂ ਦਾ ਕਦੀ ਲੋੜ ਪਈ ਤਾਂ। ਉਹ ਕੀ ਹੋਇਆ ਵੀ ਇੱਕ ਵਾਰੀ ਨਾ ਸਲਾਬ ਆ ਗਿਆ ਤੇ ਉਹ ਮਾੜਾ ਭੱਜਾ ਸਰਦਾਰ ਵੱਲੇ। ਉਹਨਾਂ ਸਰਦਾਰ ਸਾਹਿਬ ਸਾਰੀ ਜ਼ਿੰਦਗੀ ਤੁਹਾਡੀ ਖਿਦਮਤ ਕੀਤੀ ਤੇ ਸੇਵਾ ਕੀਤੀ ਤੇ ਅੱਜ ਜਿਹੜਾ ਨਾ ਤੁਹਾਡੀ ਲੋੜ ਪੈ ਗਈ। ਉਹਨੇ ਹੁਕਮ ਕਰ ਜਾਨ ਹਾਜ਼ਰ ਹੈ। ਉਹਨੇ ਸਲਾਬ ਆ ਗਿਆ ਤੇ ਕੋਠਾ ਕੱਚਾ ਹੈ। ਉਹਨੇ ਟੈਨਸ਼ਨ ਹੀ ਨਾ ਲੈ, ਫਿਕਰ ਹੀ ਨਾ ਕਰ। ਸਰਦਾਰ ਨੇ ਪਗੜ ਵਲਿਆ ਬੜਾ ਹਾਰਾ, ਜਿਵੇਂ ਹੁਣ ਇਹ ਬੜੀ ਖੜਾ ਆਵੇ ਨਾ ਬੜੀ ਹਾਰਾ। ਮਕਈ ਤਿਆਰ ਹੋਈ ਖੜੀ ਨਾ, ਕਣਕ ਤਿਆਰ ਹੋ ਗਈ, ਮੈਂ ਤਾਂ ਪੱਗ ਮੰਨ ਲਿਆ। ਅੱਛਾ, ਉਹ ਸਰਦਾਰ ਨੇ ਪਗੜ ਵਲਿਆ ਤੇ ਭੱਜਾ ਗਿਆ ਤੇ ਉਹਨੇ ਕੋਠੇ ਦੇ ਨਾਲ ਸਿਰ ਲਾ ਦਿੱਤਾ। ਉਹਨੇ ਆਖਿਆ ਵੀ ਆ ਰੱਖੋ ਮੇਰੇ ਸਿਰ ਤੇ, ਆਪਾਂ ਇਹਨੂੰ ਕਿਤੇ ਉੱਚੀ ਥਾਂ ਤੇ ਲੈ ਚੱਲਣੇ। ਉਹ ਹੁਣ ਕੋਠਾ ਸਿਰ ਤੇ ਨਹੀਂ ਚਾਹੁੰਦਾ ਸੀ। ਉਹ ਸਾਰੇ ਜਿਹੜੇ ਮਾਰੇ ਸੀ ਬਾਬਰ ਰੰਗੇ ਜਿਨ੍ਹਾਂ ਦਾ ਕੋਠਾ ਸੀ, ਉਹ ਸਾਰੀ ਬਰਾਦਰੀ ਰਾਜੀ ਹੋ ਗਈ। ਉਹਨੇ ਸਰਦਾਰ ਨੇ ਸਿਰ ਤਾਂ ਦਿੱਤਾ
ਚਲੋ ਅਗਰ ਨਹੀਂ ਸਾਡੇ ਕੋਲ ਸਿਰ ਤੇ ਹੈ ਗਿਆ ਤਾਂ ਇੱਕ ਬਾਅਦ ਦੀ ਗੱਲ ਹੈ। ਮਦਦ ਕੀਤੀ ਇਹ ਮੇਰੇ ਹਿਸਾਬ 'ਚ ਤੁਹਾਡਾ ਉਹ ਹਿਸਾਬ ਹੈ। ਸਾਹਿਬ ਹੂੰ ਇਹ ਵੀ ਚਲੋ ਇਹ ਨਾਲੇ ਥੋੜਾ ਬਹੁਤ ਹੈ ਨਾ ਲਾਲਚ ਬਣਿਆ ਮੇਰਾ ਵੀ ਕੰਮ ਸਿੱਧਾ ਹੈ ਤੇ ਨਾਲੇ ਅੱਗੋਂ ਇਲੈਕਸ਼ਨਾਂ ਦਾ ਦੌਰ ਆਇਆ ਫਿਰ ਵੋਟ ਵਾਟ ਚਾਹੀਦੇ ਹੁੰਦੇ ਨੇ। ਨਹੀਂ ਮੈਨੂੰ ਇੱਕ ਦਿਨ ਆਲਾ ਪਿਆ ਸੀ, ਮੈਨੂੰ ਇੱਕ ਦਿਨ ਬਾਬਰ ਪਿਆ ਸੀ ਵੀ ਦਿਹਾੜੀ ਕਰ ਲਈ ਦੀ ਤੇ ਇਹ ਪੈਸੇ ਨਹੀਂ ਦਿੰਦਾ। ਨਹੀਂ ਨਹੀਂ ਦੇ ਹੀ ਦੇਣ ਚਾਹੀਦੇ ਉਹ ਦੇ ਹੀ ਦੇਣ ਕਣਕ ਪੱਕ ਗਈ ਉਦੋਂ ਦੇ ਦਿੱਤੇ ਮਕਈ ਪੱਕ ਗਈ ਉਦੋਂ ਆਲੂ ਵੇਚੇ ਫਿਰ ਦੇ ਦਿੱਤੇ ਚਾਰ ਦਿਨ ਦਾ ਪਿੱਛਾ ਹੋ ਜਾਂਦਾ। ਅੱਛਾ ਚਾਰ ਦਿਨ ਦਾ ਪਿੱਛਾ ਹੋ ਜਾਂਦਾ। ਮੋਟਰ ਮਾਸ਼ਾਅੱਲਾ ਬੱਤੀ ਆ ਗਈ। ਹਾਂ ਡਰਮ ਮੋੜ ਆਏ ਕੋਈ ਨਹੀਂ ਮੋੜਿਆ ਹੁਣ ਹੁਣ ਕਰੋ ਗੱਲਾਂ ਉੱਥੋਂ ਤੇ ਬੜੀਆਂ ਗੱਲਾਂ ਸੁਣਾ ਦੇ ਜੇ। ਉੱਥੇ ਬਾਬਰ ਜਿਹੜਾ ਬਾਬਰ ਪੂਰਾ ਜਲਸਾ ਕਰਦਾ ਹੈ ਹੁਣ ਐਵੇਂ ਬੈਠਾ ਜੇ ਮੁਰਗਾ ਲਗਾ ਬੈਠੇ ਨੇ। ਤੇਰੀ ਗੱਲ ਦਾ ਖਿਆਲ ਕਰਨੇ ਪਿਆ ਨਹੀਂ ਆਪਦੇ ਕੋ ਸੁਣਾਓ ਨਹੀਂ ਵਿੱਚੋਂ ਕੋ ਸੁਣਾਓ ਨਾ ਗੱਲ ਵੇ ਨਹੀਂ ਤੁਸੀਂ ਸਰਦਾਰ ਜੀ ਹਰ ਵੇਲੇ ਕੰਮ ਕਰਦੇ ਸਰਦਾਰ ਦਾ ਤੇ ਉਹ ਕੋਈ ਗੱਲ ਦੱਸੋ ਨਾ ਪਾਓ। ਸਰਦਾਰ ਸਾਨੂੰ ਖੁਸ਼ ਰੱਖਦਾ ਹੈ ਨਾ ਸਰਦਾਰ ਸਾਹਿਬ ਕਿਹੜੀ ਚਾਹੇ ਲੋੜ ਪਵੇ ਅਸੀਂ ਲੈ ਜੀ ਦੀ ਸਰਦਾਰ ਸਾਹਿਬ ਮਕਈ ਦੀ ਕੀ ਸੂਰਤ ਹਾਲ ਹੈ ਮਾਸ਼ਾਅੱਲਾ ਮਾਸ਼ਾਅੱਲਾ ਸੋਹਣੀ ਚੱਲ ਰਹੀ ਤੇ ਮਕਈ ਮੈਂ ਵੇਹਣਾ ਪਿਆ ਹਾਂਜੀ ਤਿਆਰ ਹੋਈ ਖੜੀ ਮਤਲਬ ਹੁਣ ਸਾਰੇ ਦੇ ਆਈ ਖੜੀ ਦੀ ਸੇਵਾ ਖਿਦਮਤ ਦੀ ਖੁਰਾਕ ਪੂਰੀ ਕਰ ਲਈ ਯਾਰ ਉਹ ਖਾਸ ਪੂਰੀ ਕਾਲੀ ਚੋਰੀ ਮੈਂ ਇਸ ਕੋਲੋਂ ਮੈਂ ਰੱਬੋ ਤੁਸੀਂ ਆ ਗਏ ਜੇ ਬਾਬਰ ਆ ਮਕਈ ਸਰਦਾਰ ਦੀ ਵੇਖੀ ਯਾਰ ਰੱਬੋ ਤੁਸੀਂ ਆ ਗਏ ਚੋਰੀ ਇਹਨੂੰ ਚੱਲ ਵੇਖ ਯਾਰ ਇਹਨੂੰ ਕੀ ਹੁਣ ਪਾਵਾਂ ਮੈਂ ਕੀ ਅੱਛਾ। ਕਰੀਏ ਇਹਨੂੰ ਖਾਤ ਮੈਂ ਆਪਦੇ ਜਿਹਨੇ ਤੌਰ ਤੇ ਪੂਰੀ ਕਰ ਲਈ ਤੇ ਟਰੈਕਟਰ ਮਾਸ਼ਾਅੱਲਾ ਗਰਾਜ ਚ ਡੱਕਿਆ ਕਰੋ ਕਿ ਕੰਮ ਤੋਂ ਆਇਆ। ਇਹ ਕੰਮ ਤੇ ਆਇਆ ਚੋਰ ਅੱਛਾ ਅੱਛਾ ਚਲੋ ਬਹਰਹਾਲ ਆਲੂ ਲੂ ਜੋ ਲੱਗ ਗਏ ਤੇ ਫਿਰ ਇਹਨੂੰ ਅੰਦਰ ਹੀ ਡੱਕ ਦੇ। ਇਹ ਅੰਦਰ ਹੀ ਖੜਾ ਸੀ ਥੋੜਾ ਕੰਮ ਕਰਨਾ ਅੱਛਾ ਇਹ ਜਿਹੜੀ ਮਕਈ ਹੈ ਹਾਂਜੀ ਇਹਨੂੰ ਖਾਦ ਕਿੰਨੀ ਲਾਈ ਤੀ ਇਹਨੂੰ ਚੋਰ ਸਾਹਿਬ 1 ਡੀਏਪੀ ਤੇ 4 ਯੂਰੀਆ ਲੱਗ ਅੱਛਾ ਆਲੂਆਂ ਵਾਲੀ ਪੈਲੀ ਸੀ ਆਲੂਆਂ ਤੇ ਵੀ ਥੱਲੇ ਡੀਏਪੀ ਹੈਗੀ ਇਹ ਮਾਸ਼ਾਅੱਲਾ ਇੱਥੇ 13 ਕਿੱਲੇ ਆ। ਹਾਂਜੀ 13 ਕਿੱਲੇ ਅੱਛਾ ਇਹ 13 ਕਿੱਲੇ ਦਾ ਪਲਾਟ ਚੋਰੀ ਅੱਛਾ ਹੁਣ ਮੇਰੀ ਗੱਲ ਮੰਨ ਇੱਕ ਹਾਂਜੀ ਹੁਣ ਇਹਨੂੰ ਜ਼ਹਿਰਾਂ ਵੀ ਪੂਰੀਆਂ ਹੋ ਗਈਆਂ ਨੇ ਇਹਦੀ ਮੁਕੰਮਲ ਹੋ ਇਹਦੀ ਗਈ ਸਪਰੇਅ ਮੁਕੰਮਲ ਹੋ ਗਈ ਹੈ ਤੇ ਇਹਨੂੰ ਨਾ ਖਾਦ ਵੀ ਮੁਕੰਮਲ ਹੋ ਗਈ ਹੈ। ਹੁਣ ਇਹ ਆ ਗਈ ਹੈ ਗੋਬ ਦੀ ਹਾਲਤ ਚ ਯਾਨੀ ਹੁਣ ਇਹਨੇ ਛੱਲੀ ਲੈਣੀ ਹੈ। ਹਾਂਜੀ ਹੁਣ ਮੇਰੀ ਇੱਕ ਮੰਨ ਲੈ ਦੱਸੋ ਪੋਟਾਸ਼ ਲਿਆ ਅੱਛਾ ਉਹ ਕਿਸੇ ਚੰਗੀ ਕੰਪਨੀ ਦੀ ਕਿਹੜੀ ਕੰਪਨੀ ਲਈ ਯਾਰ ਇਸ ਕੋਲ ਬੜਾ ਡਰ ਆ 2 ਨੰਬਰ ਮਾਫੀਆ ਬੜਾ ਬੈਠਾ ਹੈ ਕੈਨਜ਼ੋ ਕੰਪਨੀ ਦੀ ਅੱਛਾ ਫਲੋਰਸ ਦੇ ਨਾਂ ਤੋਂ ਪੋਟਾਸ਼ ਆਵੇ ਦੀ ਅੱਛਾ ਕਿਹੜੀ ਕੰਪਨੀ ਕੈਨਜ਼ੋ 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 ਕੰਪਨੀ ਹੈ ਫਲੋਰਸ ਦੇ ਨਾਂ ਤੋਂ ਉਹਨਾਂ ਦੀ ਪੋਟਾਸ਼ ਆਵੇ ਦੀ ਅੱਛਾ ਉਹ 5 ਕਿਲੋ ਦਾ ਥੈਲਾ ਮਿਲ ਜਾਂਦਾ ਹੈ ਹਾਂ ਤੇ ਛੋਟੇ ਥੈਲੇ ਮਿਲ ਜਾਂਦੇ ਨੇ ਅੱਛਾ ਉਹਨੂੰ ਲਿਆ ਕੇ ਨਾ ਕਿੱਲੇ ਵਾਲੀ ਪੈਕਿੰਗ ਵੀ ਮਿਲ ਜਾਂਦੀ ਉਹਨੂੰ ਕਿੱਲੇ ਦੇ ਹਿਸਾਬ ਨਾਲ ਫੀ ਕਿਲਾ ਕਿੰਨੀ ਪਾਈ 5 ਕਿਲੋ ਜਿਹੜੀ ਉਹ 2 ਕਿੱਲਿਆਂ ਨੂੰ ਪਾ ਸਕਦੇ ਤੁਸੀਂ ਅੱਛਾ। ਢਾਈਆਂ ਨੂੰ ਵੀ ਪਾ ਸਕਦੇ ਦੋ ਨੂੰ ਪਾ ਦਿਓ ਉਹਨੂੰ ਪਾਣੀ 'ਚ ਲਿਆ ਕੇ ਨਾ ਤੇ ਇਹਨੂੰ ਸਰਦਾਰ ਸਾਹਿਬ ਫਲੱਡ ਕਰੋ ਠੀਕ ਹੋ ਗਿਆ ਤੇ ਇਹ ਮਾਸ਼ਾਅੱਲਾ ਜਿੱਥੇ ਤੁਹਾਡਾ ਝਾੜ ਜਿਹੜਾ ਦਾਣੇ ਦਾ ਆਉਣਾ ਨਾ ਮਸਲਨ 90 ਮਣ ਜਾਂ 100 ਮਣ ਹਾਂਜੀ ਉੱਥੇ 120 ਮਣ ਆਵੇਗਾ। ਮਾਸ਼ਾਅੱਲਾ ਇਹ ਤਾਂ ਪਾਉਣੀ ਚਾਹੀਦੀ ਦੂਸਰਾ ਤੁਸੀਂ ਇਹ ਵੇਖ ਲਿਆ ਜੇ ਵੀ ਤੁਸੀਂ ਉਹਦੇ ਬੋਲ ਬਰਾਬਰ ਲਾ ਲਿਆ ਜੇ ਅੱਛਾ ਯਾਨੀ 1 ਕਿੱਲੋ ਨਾ ਪਾਓ ਅਗਰ ਤਜਰਬਾ ਕਰਨਾ ਚਾਹੁੰਦੇ ਤਾਂ ਹਾਂ ਹਾਂ ਉਹਦਾ ਵੱਖਰੀ ਮਕਈ ਗਾਲੋ ਤੇ ਉਹਦੀ ਵੱਖਰੀ ਗਾਲੋ ਜਿਹਨੂੰ ਪਾਈ ਉਹਦੀ ਵੱਖਰੀ ਗਾਲੋ ਅੱਛਾ ਜਦੋਂ ਤੁਸੀਂ ਦੋ ਬੋਲ ਵੇਖੋਗੇ ਨਾ ਦੋਵੇਂ ਬੋਲ ਬਰਾਬਰ ਹੋਣਗੇ। ਹਾਂ। ਜਿਹੜਾ ਬੋਲ ਹੋਵੇਗਾ ਨਾ ਪੋਟਾਸ਼ ਪਾਈ ਵਾਲਾ ਹੂੰ। ਉਹਨੂੰ ਜਦੋਂ ਤੋਲ ਲਾਓਗੇ ਨਾ ਉਹਦਾ 10 ਮਣ ਵੱਧ ਹੋਵੇਗਾ ਤੇ ਜਿਹਦਾ ਦੂਜਾ ਤੋਲ ਲਾਓਗੇ ਉਹਦਾ 10 ਮਣ ਘੱਟ ਹੋਵੇਗਾ ਵੇਖਣ 'ਚ ਬੋਲ ਬਰਾਬਰ ਲੱਗਣਗੇ। ਹਾਂ ਤੇ ਪੋਟਾਸ਼ ਕਿੰਨੇ ਕੁ ਦੀ ਚੋਰੀ ਆ ਜਾਂਦੀ ਪੋਟਾਸ਼ ਸਰਦਾਰ ਸਾਹਿਬ ਉਹਦਾ ਰੇਟ ਦਾ ਤਾਂ ਮੈਨੂੰ ਐਗਜ਼ੈਕਟ ਨਹੀਂ ਪਤਾ ਲੇਕਿਨ ਤੁਸੀਂ ਨਾ ਜਾਓਗੇ ਨਾ ਕੈਨਜ਼ੋ ਕਿਸੇ ਸ਼ਾਪ ਤੇ ਚਲੇ ਜਾਓ ਜੀ ਜੀ ਤੇ ਉੱਥੋਂ ਜਾ ਕੇ ਉਹਨਾਂ ਦੀ ਫਲੋਰਸ ਪੋਟਾਸ਼ ਲੈ ਆਓ ਉਹਨੂੰ ਤੁਸੀਂ ਫਲੱਡ ਕਰ ਦਿਓ ਉਹਦੇ ਪਾਣੀ ਨਾਲ ਹੁਣ ਗੋਬ ਦੀ ਹਾਲਤ 'ਚ ਆ ਗਈ ਮਕਈ ਹੁਣ ਫੌਰਨ ਤੁਸੀਂ ਇਹਨੂੰ ਫਲੱਡ ਕਰ ਦਿਓ ਠੀਕ ਹੈ। ਇਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਕੋਈ ਸ਼ੈ ਨਹੀਂ ਪਾਣੀ ਦਿੱਤੀ ਜਾਂਦੇ ਨੇ ਤੇ ਅੱਲਾਹ ਪਾਕ ਇਹਨਾਂ ਦੀ ਬਰਕਤ ਕਰੇਗਾ ਅੱਲਾਹ ਪਾਕ ਨਜ਼ਰੇ ਬਦ ਤੋਂ ਬਚਾਵੇ। ਮਾਸ਼ਾਅੱਲਾ ਬੜੀ ਖੁਸ਼ੀ ਹੋਈ ਤੁਹਾਡੀ ਬਹੁਤ ਅੱਛੀ ਫਸਲ ਹੈ। ਕਿਸਾਨ ਦਾ ਦਿਲ ਖੁਸ਼ ਹੁੰਦਾ ਦੂਸਰੇ ਦੀ ਫਸਲ ਵੇਖ ਕੇ ਔਰ ਦਿਲ ਖੁਸ਼ ਹੋਣਾ ਵੀ ਚਾਹੀਦਾ। ਕਈ ਬੰਦੇ ਐਸੇ ਮੈਂ ਵੇਖੇ ਨੇ ਉਹ ਵੇਖ ਕੇ ਵਾਹ ਇੰਦੀ ਮਕਈ ਬੜੀ ਵੱਡੀ ਹੋਈ ਖੜੀ ਐਵੇਂ ਨਹੀਂ ਆਖਣਾ ਚਾਹੀਦਾ ਪੜਨਾ ਚਾਹੀਦਾ ਮਾਸ਼ਾਅੱਲਾ ਲਾ ਕੁਵਤ ਇਲਾ ਬਿੱਲਾ ਤੁਹਾਨੂੰ ਵੀ ਨੇਕੀਆਂ ਮਿਲਣ ਅਗਲੇ ਕਿਉਂ ਬਾਬਰ ਕੀ ਖਿਆਲ ਕਈ ਬੰਦੇ ਲੈ ਪੈਂਦੇ ਨਾ ਹਾਂਜੀ ਕਈ ਸ਼ੇਰ ਲਾਏ ਜਾਂਦੇ ਨੇ ਕਈ ਲੰਘਦੇ ਤੇ ਦੂਜੇ ਦਾ ਨੇਰੀ ਆਲੀ ਮਕਈ ਡਿੱਗੀ ਪਈ ਹੁੰਦੀ ਇੰਜ ਨਹੀਂ ਕਰਨਾ ਚਾਹੀਦਾ ਕਿਸੇ ਦਾ ਢਿੱਡ ਨਹੀਂ ਫਲਣਾ ਚਾਹੀਦਾ ਕਿਸੇ ਦੀ ਫਸਲ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਮੈਂ ਸਾਰੇ ਕਿਸਾਨ ਦੋਸਤਾਂ ਨੂੰ ਪੈਗਾਮ ਦਿਆਂਗਾ ਇੱਕ ਤਾਂ ਜਿਸ ਬੰਦੇ ਕੋਲ ਕੋਈ ਨੌਲੇਜ ਹੋਵੇ ਉਹ ਦੂਸਰਿਆਂ ਨਾਲ ਸ਼ੇਅਰ ਕਰਿਆ ਕਰੋ ਉਹਨਾਂ ਨੂੰ ਦੱਸਿਆ ਕਰੋ ਭਾਈ ਵੀ ਇਸ ਟਾਈਮ ਤੋਂ ਆਪਦੀ ਫਸਲ ਨੂੰ ਇਹ ਕਰ ਲੈ। ਇਹ ਕਈ ਮੇਰੇ ਕਿਸਾਨ ਦੋਸਤ ਜਿਹੜੇ ਨਾ ਉਹ ਕੰਮ ਦੀ ਗੱਲ ਅਗਲੇ ਬੰਦੇ ਨੂੰ ਨਹੀਂ ਦੱਸਦੇ ਆਪਦੀ ਫਸਲ ਨਾਲ ਕਰ ਲੈਂਦੇ ਕਿਉਂ ਬਾਬਰ ਇੰਜੀ ਗੱਲ ਇੰਜ ਤਾਂ ਹੈਗੀ ਗੱਲ ਦੱਸਦੇ ਹੀ ਨਹੀਂ ਕਿਸੇ ਨੂੰ
ਆਹੋ ਸਾਡੀ ਵਾਜ ਹੈ ਅਬੇ ਸਾਡੀ ਕਿਤੇ ਬਾਜ ਹੈ ਐਵੇਂ ਨਾ ਲਓ ਜੀ ਸਾਡਾ ਅਗਰ ਇਹ ਵਲੌਗ ਕਿਸਾਨ ਵਲੌਗ ਅਗਰ ਅੱਛਾ ਲੱਗਾ ਤੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਦੇ ਭਾਈ ਨਬੀਲ ਨੂੰ ਇਜਾਜ਼ਤ ਦਿਓ ਬਹੁਤ ਬਹੁਤ ਸ਼ੁਕਰੀਆ ਅੱਲਾਹ ਹਾਫਿਜ਼ ਜੀ ਅੱਲਾਹ